ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਕੀਤਾ ਮੁਅੱਤਲ। ਦਲ ਖਾਲਸਾ ਵੱਲੋਂ ਕੀਤਾ ਜਾਵੇਗਾ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਮਾਰਚ। ਕੈਨੇਡਾ ਵਿੱਚ ਪੰਜਾਬ ਰੈਫਰੈਂਡਮ ਲਈ ਦੂਜੇ ਗੇੜ ਦੀਆਂ ਵੋਟਾਂ 6 ਨਵੰਬਰ ਨੂੰ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅੱਜ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਭਾਜਪਾ ਦੇ ਉੱਚ ਆਗੂ ਅਤੇ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਬੀਬੀ ਜਗੀਰ ਕੌਰ ਨੂੰ ਵੋਟਾਂ ਪਵਾਉਣ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਫੋਨ ਕੀਤੇ। ਪਾਰਟੀ ਨੇ ਕਾਰਨ ਦੱਸੋ ਨੋਟਿਸ ਜਾਰੀ ਕਰਕੇ 48 ਘੰਟਿਆਂ ਵਿੱਚ ਬੀਬੀ ਜਗੀਰ ਕੌਰ ਤੋਂ ਜਵਾਬ ਮੰਗਿਆ ਹੈ। ਬੀਬੀ ਜਗੀਰ ਕੌਰ ਨੇ ਪਾਰਟੀ ਫੈਸਲੇ ਤੋਂ ਬਾਹਰ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸੁਰਜੀਤ ਸਿੰਘ ਰੱਖੜਾ ਨੇ ਉਹਨਾਂ ਨੂੰ ਮਨਾਉਣ ਦੇ ਯਤਨ ਕੀਤੇ, ਪਰ ਉਹਨਾਂ ਆਪਣੇ ਫੈਸਲੇ ਤੇ ਕਾਇਮ ਰਹਿਣ ਦਾ ਐਲਾਨ ਕਰ ਦਿੱਤਾ ਸੀ। ਉਸ ਤੋਂ ਬਾਅਦ ਅੱਜ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਹੈ। ਪਾਰਟੀ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਲਾਲਪੁਰਾ ਨੂੰ ਸੰਵਿਧਾਨਕ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਬੀਬੀ ਜਗੀਰ ਕੌਰ ਜੀ ਜੋ ਪਾਰਟੀ ਦੇ ਸਾਰੇ ਕਾਇਦੇ ਕਾਨੂੰਨਾਂ ਨੂੰ ਜਾਣਦੇ ਨੇ, ਸਾਰਾ ਉਹਨਾਂ ਨੂੰ ਪਤਾ ਹੈ, ਬੜੇ ਸੁਲਝੇ ਹੋਏ ਇਨਸਾਨ ਸੀਗੇ, ਪਰ ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਦੀਆਂ ਜਿਹੜੀਆਂ ਸਰਗਰਮੀਆਂ ਉਹ ਪਾਰਟੀ ਵਿਰੋਧੀ ਸਰਗਰਮੀਆਂ ਚੱਲ ਰਹੀਆਂ ਸਨ। ਪਾਰਟੀ ਨੇ ਕਾਫੀ ਜ਼ਿੰਮੇਵਾਰ ਸੱਜਣਾਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਚੁੱਪ ਕਰਕੇ ਜਾ ਕੇ, ਵੀ ਪਾਰਟੀ ਤੋਂ ਬਾਹਰ ਜਾ ਕੇ ਠੀਕ ਨਹੀਂ ਹੁੰਦਾ, ਕੋਈ ਪਾਰਟੀ ਤੋਂ ਬਾਹਰ ਜਾ ਕੇ ਕਾਮਯਾਬ ਨਹੀਂ ਹੋਇਆ ਅੱਜ ਤਾਈਂ ਕੋਈ ਬੰਦਾ, ਨਾ ਕੋਈ ਵੱਡਾ ਬਣਿਆ। ਪਾਰਟੀ ਸਭ ਕੁਝ ਹੁੰਦੀ ਹੈ, ਪਾਰਟੀ ਨੇ ਤੈਨੂੰ ਬਹੁਤ ਕੁਝ ਦਿੱਤਾ ਹੈ ਤੇ ਇਸ ਕਰਕੇ ਤੁਹਾਨੂੰ ਪਾਰਟੀ ਵਿਰੋਧੀ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ। ਫਿਰ ਸਾਡੇ ਕੋਲੇ ਵੀ ਅਨੁਸ਼ਾਸਨੀ ਕਮੇਟੀ ਕੋਲੇ ਮੈਂਬਰਾਂ ਨੇ, ਸ਼੍ਰੋਮਣੀ ਕਮੇਟੀ ਦੇ ਕਾਫੀ ਵੱਡੀ ਗਿਣਤੀ 'ਚ ਮੈਂਬਰਾਂ ਨੇ ਸਾਨੂੰ ਆ ਕੇ ਦੱਸਿਆ ਕਿ ਸਾਡੇ ਤੇ ਬੀਬੀ ਜੀ ਪ੍ਰੈਸ਼ਰ ਪਾ ਰਹੇ ਨੇ ਕਿ ਤੁਸੀਂ ਵੋਟਾਂ ਮੈਨੂੰ ਪਾਓ, ਮੈਂ ਸ਼੍ਰੋਮਣੀ ਕਮੇਟੀ ਦੀ ਚੋਣ ਲੜਨੀ ਹੈ, ਭਾਵੇਂ ਪਾਰਟੀ ਮੈਨੂੰ ਕੈਂਡੀਡੇਟ ਮੰਨੇ ਭਾਵੇਂ ਨਾ ਮੰਨੇ, ਪਰ ਮੈਂ ਤਾਂ ਚੋਣ ਲੜਨੀ ਹੈ। ਉਹ ਸਾਰੀਆਂ ਗੱਲਾਂ ਅਸੀਂ ਫਿਰ ਪ੍ਰਧਾਨ ਜੀ ਦੇ ਧਿਆਨ ਦੇ ਵਿੱਚ ਲਿਆਂਦੀਆਂ। ਉਸ ਤੋਂ ਬਾਅਦ ਚੀਮਾ ਸਾਹਿਬ ਦੀ ਡਿਊਟੀ ਲੱਗੀ ਵੀ ਤੁਸੀਂ ਜਾ ਕੇ ਇਕੱਲੇ ਬੀਬੀ ਜੀ ਨੂੰ ਸਮਝਾਓ ਕਿ ਪਾਰਟੀ ਤੋਂ ਉਲਟ ਨਹੀਂ ਜਾਣਾ ਹੁੰਦਾ, ਉਹਦਾ ਫਾਇਦਾ ਨਹੀਂ ਹੁੰਦਾ ਕੋਈ, ਨਾ ਕੋਈ ਉਲਟ ਜਾ ਕੇ ਕਦੇ ਅੱਜ ਤਾਈਂ ਕੋਈ ਕਾਮਯਾਬ ਹੋਇਆ। ਚੀਮਾ ਸਾਹਿਬ ਦੀਆਂ ਵੀ ਉਹ ਜਿਹੜੀਆਂ ਕੋਸ਼ਿਸ਼ਾਂ ਸੀ, ਜਾ ਕੇ ਉਹਨਾਂ ਨੇ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਹੀਂ ਹੋਈਆਂ। ਫਿਰ ਪਾਰਟੀ ਦੀ ਇੱਥੇ ਮੀਟਿੰਗ ਸੱਦੀ ਗਈ ਸੀਨੀਅਰ ਲੀਡਰਸ਼ਿਪ ਦੀ ਵਿਚਾਰ ਕਰਨ ਦੀ ਖਾਤਰ ਵੀ ਹੁਣ ਅੱਗੇ ਕੀ ਕਰਨਾ ਚਾਹੀਦਾ। ਫਿਰ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਫੈਸਲਾ ਹੋਇਆ ਕਿ ਇੱਕ ਮੌਕਾ ਹੋਰ ਦਿੱਤਾ ਜਾਵੇ ਉਹਨਾਂ ਨੂੰ। 2 ਜ਼ਿੰਮੇਵਾਰ ਬੰਦਿਆਂ ਦੀ ਡਿਊਟੀ ਲਾਈ ਗਈ ਕਿ ਤੁਸੀਂ ਜਾ ਕੇ ਸਾਰੀ ਗੱਲ ਸਮਝਾਓ ਬੀਬੀ ਜੀ ਨੂੰ ਕਿ ਨਾ ਇਹ ਕਦਮ ਪੁੱਟਣ। ਸੁਰਜੀਤ ਸਿੰਘ ਰੱਖੜਾ ਜੀ ਤੇ ਸਰਦਾਰ ਦਲਜੀਤ ਸਿੰਘ ਚੀਮਾ ਜੀ, ਉਹਨਾਂ ਦੀ ਡਿਊਟੀ ਲੱਗੀ। ਉਹ 3 ਘੰਟੇ ਉੱਥੇ ਉਹਨਾਂ ਕੋਲੇ ਲਾ ਕੇ ਆਏ, ਪਰ ਉੱਥੇ ਵੀ ਬੀਬੀ ਜੀ ਜਿੱਦ ਸਨ ਆਪਦੇ ਫੈਸਲੇ ਤੇ ਕਿ ਮੈਂ ਤਾਂ ਜਾਂ ਮੈਨੂੰ ਕੈਂਡੀਡੇਟ ਮੰਨ ਲਓ, ਨਹੀਂ ਮੈਂ ਤਾਂ ਚੋਣ ਲੜਨੀ ਹੈ, ਜੋ ਮਰਜ਼ੀ ਹੋਵੇ, ਮੈਂ ਨਹੀਂ ਬੈਠਣਾ, ਮੈਂ ਪਿੱਛੇ ਨਹੀਂ ਹਟਣਾ, ਹੁਣ ਲੜਨੀ ਹੈ। ਉੱਥੋਂ ਲੱਗਦਾ ਸੀ ਕੋਈ ਹੋ ਸਕਦਾ ਕੋਈ ਐਸੀਆਂ ਤਾਕਤਾਂ ਹੋਣ ਬੀਬੀ ਜੀ ਦੇ ਪਿੱਛੇ ਜਿਹੜਾ ਕੰਮ ਕਰਦੀਆਂ ਹੁਣ, ਜਿਹੜਾ ਉਹਨਾਂ ਨੇ ਇੰਨਾ ਦਲੇਰੀ ਵਾਲਾ ਇਹ ਕਦਮ ਫੜਿਆ ਨਹੀਂ। ਕੋਈ ਪਾਰਟੀ ਦੇ ਇੰਨੇ ਜ਼ਿੰਮੇਵਾਰ ਸੱਜਣ ਜਿਹੜੇ ਹੁੰਦੇ ਆ, ਉਹ ਕਦੇ ਇਹੋ ਜਿਹਾ ਕਦਮ ਪੜਦੇ ਨਹੀਂ ਹੁੰਦੇ ਜਿਹਦੇ ਨਾਲ ਪਾਰਟੀ ਦੀ ਸ਼ਾਖ ਨੂੰ ਧੱਕਾ ਲੱਗਦਾ ਹੋਵੇ। ਸ਼ਰਮ ਮਹਿਸੂਸ ਹੁੰਦੀ ਹੈ ਕਿ ਅੱਜ ਜਿਹੜੀ ਸਿੱਖ ਮਿਨੋਰਟੀ ਦੀ ਸਭ ਤੋਂ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੀ ਇਲੈਕਸ਼ਨ ਦੇ ਵਿੱਚ ਜਿਹੜਾ ਦਖਲਅੰਦਾਜ਼ੀ ਕਰ ਰਿਹਾ, ਉਹ ਕੋਈ ਹੋਰ ਨਹੀਂ ਕਰ ਰਿਹਾ ਨੁਕਸਾਨ ਪਹੁੰਚਾਉਣ ਵਾਸਤੇ। ਸਭ ਤੋਂ ਅੱਗੇ ਮਿਨੋਰਟੀ ਕਮਿਸ਼ਨ ਦਾ ਚੇਅਰਮੈਨ। ਮੈਂ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਬੇਨਤੀ ਕਰਦਾ, ਪਹਿਲਾਂ ਤਾਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਉਹਨੂੰ ਪਾਰਲੀਮੈਂਟ ਦਾ ਬੋਰਡ ਦਾ ਮੈਂਬਰ ਬਣਾਇਆ ਹੋਇਆ, ਤੁਹਾਡਾ ਹੱਕ ਹੈ ਬੀਜੇਪੀ ਦਾ, ਜਿਹਨੂੰ ਮਰਜ਼ੀ ਬਣਾਓ, ਪਰ ਕੀ ਉਹਦਾ ਨਾਲ ਦੀ ਨਾਲ ਚੇਅਰਮੈਨ ਦੇ ਤੌਰ ਦੇ ਉੱਤੇ ਕੀ ਸੰਦੇਸ਼ ਦਿੰਦਾ ਦੇਸ਼ ਦੀਆਂ ਮਿਨੋਰਟੀਜ਼ ਨੂੰ? ਪਹਿਲਾਂ ਤਾਂ ਅਸੀਂ ਚਾਹੁੰਦੇ ਹਾਂ ਕਿ ਉਹਨੂੰ ਤੁਰੰਤ ਉੱਥੋਂ ਹਟਾਇਆ ਜਾਵੇ, ਔਰ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਬੇਨਤੀ ਕਰਦੇ ਕਿ ਜੇ ਉਹ ਆਪਣੇ ਆਪ ਉਹਦਾ ਨਹੀਂ ਛੱਡਦਾ ਤੇ ਉਹਨੂੰ ਡਿਸਮਿਸ ਕੀਤਾ ਜਾਵੇ, ਕਿਉਂਕਿ ਜੋ ਕੁਛ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਸੰਸਥਾ ਨੂੰ ਖਰਾਬ ਕਰਨ ਵਾਸਤੇ, ਤੋੜਨ ਵਾਸਤੇ, ਔਰ ਜਿੰਨੀਆਂ ਵਿਰੋਧੀ ਸ਼ਕਤੀਆਂ ਨੇ ਪੰਥ ਦੇ, ਉਹਨਾਂ ਦਾ ਇੱਕ ਧੁਰਾ ਬਣਨ ਦੀ ਕੋਸ਼ਿਸ਼ ਕਰ ਰਿਹਾ, ਤੇ ਉਹ ਸਾਡੇ ਦੇਸ਼ ਦੀ ਮਿਨੋਰਟੀ ਕਮਿਸ਼ਨ ਦਾ ਚੇਅਰਮੈਨ ਕਰ ਰਿਹਾ। ਇਸ ਕਰਕੇ ਮੈਂ ਆਸ ਕਰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੀ ਇਸ ਗੱਲ ਤੇ ਗੌਰ ਕਰਨਗੇ ਕਿ ਉਹ ਪਾਰਲੀਮੈਂਟਰੀ ਬੋਰਡ ਦਾ ਚੇਅਰਮੈਨ ਰੱਖਣਾ, ਮੈਂਬਰ ਰੱਖਣਾ ਚਾਹੁੰਦੇ ਰੱਖਣ, ਸਾਡੇ ਵੱਲੋਂ ਚੇਅਰਮੈਨ ਬਣਾ ਲਓ, ਪਰ ਘੱਟੋ ਘੱਟ ਜਿਹੜਾ ਮਿਨੋਰਟੀਜ਼ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਉਹਦੇ ਰਾਹੀਂ ਕੀਤੀ ਜਾ ਰਹੀ ਹੈ, ਇਹਦੇ ਤੇ ਅਸੀਂ ਆਵਾਜ਼ ਵੀ ਉਠਾਵਾਂਗੇ, ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਵੀ ਲਿਖਾਂਗੇ, ਜ਼ਰੂਰਤ ਪਈ ਤੇ ਪ੍ਰੋਟੈਸਟ ਕਰਨ ਦੀ ਲੋੜ ਪਈ ਉਹ ਵੀ ਕਰਾਂਗੇ, ਪਰ ਅਸੀਂ ਇਹ ਚੇਤਾਵਨੀ ਵੀ ਦਿੰਦੇ ਹਾਂ ਕਿ ਇਹ ਕੰਮ ਤੁਰੰਤ ਬੰਦ ਹੋਣਾ ਚਾਹੀਦਾ, ਕਿਉਂਕਿ ਜੇ ਵਾੜ ਖੇਤ ਨੂੰ ਖਾਣ ਲੱਗ ਜੀ
ਤੇ ਫਿਰ ਜਿਹੜਾ ਉਹ ਖੇਤ ਨਹੀਂ ਪਾ ਸਕਦਾ। ਦਲ ਖਾਲਸਾ ਦੇ ਆਗੂਆਂ ਨੇ ਆਜ਼ਾਦ ਮੁਲਕ ਦੀ ਆਪਣੀ ਮੰਗ ਨੂੰ ਇੱਕ ਵਾਰ ਫਿਰ ਦੁਹਰਾਇਆ ਹੈ। ਕਪੂਰਥਲਾ ਦੇ ਸਟੇਟ ਗੁਰਦੁਆਰਾ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਲ ਖਾਲਸਾ ਦੇ ਆਗੂਆਂ ਨੇ ਕਿਹਾ ਕਿ ਇੰਡੀਆ ਵਿੱਚ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਨਸਲਕੁਸ਼ੀ ਤੇ ਅੰਤਰਰਾਸ਼ਟਰੀ ਸੰਸਥਾ UNO ਵੀ ਕਈ ਸਾਲ ਬੀਤਣ ਦੇ ਬਾਵਜੂਦ ਆਪਣੀ ਚੁੱਪੀ ਨਹੀਂ ਤੋੜ ਸਕੀ ਹੈ। ਸਖਤ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਕਤਲੇਆਮ ਪਿੱਛੇ ਉਸ ਮੌਕੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਗ੍ਰਹਿ ਮੰਤਰੀ ਨਰਸਿਮਹਾ ਰਾਓ ਦਾ ਹੱਥ ਹੋਵੇ, ਉਸ ਦੇ ਇਨਸਾਫ ਦੀ ਉਮੀਦ ਰੱਖਣੀ ਇੱਕ ਭਰਮ ਤੋਂ ਵੱਧ ਕੁਝ ਨਹੀਂ। ਦਲ ਖਾਲਸਾ ਵੱਲੋਂ ਨਵੰਬਰ 1984 ਵਿੱਚ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿੱਚ ਹਿੰਦੂਤਵੀ ਕੱਟੜਪੰਥੀਆਂ ਦੀ ਹੈਵਾਨਗੀ ਦੇ ਸ਼ਿਕਾਰ ਨਿਰਦੋਸ਼ ਸਿੱਖਾਂ ਦੀ ਯਾਦ ਵਿੱਚ 3 ਨਵੰਬਰ ਨੂੰ ਕਪੂਰਥਲਾ ਵਿਖੇ ਮਾਰਚ ਕੀਤਾ ਜਾਵੇਗਾ, ਜੋ ਸਟੇਟ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਤੋਂ DC ਚੌਂਕ ਤੱਕ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿਖੇ ਸਰਕਾਰ ਦੀ ਪੁਸ਼ਤਪਨਾਹੀ ਹੇਠ ਕੀਤੇ ਗਏ ਸਿੱਖਾਂ ਦੇ ਕਤਲੇਆਮ ਨੂੰ ਦਰਸਾਉਂਦਿਆਂ ਤਖਤੀਆਂ ਫੜ ਮਾਰਚ ਕੀਤਾ ਜਾਵੇਗਾ। ਅੱਜ ਦੇ ਦਿਨ ਤੋਂ ਦਿੱਲੀ ਦੇ ਵਿੱਚ ਤੇ ਹੋਰਨਾਂ ਸ਼ਹਿਰਾਂ ਦੇ ਵਿੱਚ ਸਿੱਖ ਕਤਲੇਆਮ ਦੀ ਸ਼ੁਰੂਆਤ ਹੋਈ ਸੀ, ਪਰ ਇਹਦੇ ਨਾਲ ਹੀ ਇੱਕ ਹੋਰ ਬੜਾ ਅਹਿਮ ਦਿਨ ਆ ਅੱਜ 1 ਨਵੰਬਰ ਆ, ਜਿਸ ਦਿਨ ਪੰਜਾਬੀ ਸੂਬਾ ਜਿਸ ਦੇ ਵਿੱਚ ਅਸੀਂ ਮੌਜੂਦਾ ਸਮੇਂ ਦੇ ਵਿੱਚ ਬੈਠੇ ਹਾਂ ਇਹ ਹੋਂਦ ਦੇ ਵਿੱਚ ਆਇਆ। ਇਹਨੂੰ ਬਹੁਤ ਸਾਰੀਆਂ ਸੰਸਥਾਵਾਂ ਲੰਗੜਾ ਪੰਜਾਬ ਵੀ ਕਹਿੰਦੀਆਂ ਨੇ, ਵੱਡਿਆ ਟੁੱਕਿਆ ਪੰਜਾਬ ਵੀ ਕਹਿੰਦੀਆਂ ਨੇ, ਪਰ ਜਿਵੇਂ ਵੀ ਆ, ਜਿਵੇਂ ਦਾ ਵੀ ਆ, ਛੋਟਾ ਆ ਵੱਡਾ ਆ, ਇਹ ਇੱਕ ਸੂਬਾ ਸਾਨੂੰ ਮਿਲਿਆ ਸੀਗਾ ਜਿਸ ਦੇ ਵਿੱਚ ਅਸੀਂ ਪੰਜਾਬੀ ਖਾਸ ਤੌਰ ਦੇ ਉੱਤੇ ਸਾਰੇ ਸਮੂਹਕ ਤੌਰ ਦੇ ਉੱਤੇ ਇਕੱਠੇ ਰਹਿ ਸਕਦੇ ਸੀ। 1947 ਤੋਂ ਬਾਅਦ ਤੋਂ ਹੀ, ਹਾਲਾਂਕਿ ਪਹਿਲਾਂ ਵਾਅਦੇ ਕਰਕੇ ਸਾਨੂੰ ਇੰਡੀਆ ਦੇ ਨਾਲ ਜੋੜਿਆ ਗਿਆ, ਭਾਰਤੀ ਲੀਡਰਸ਼ਿਪ ਨੇ ਵਾਅਦੇ ਕਰਕੇ ਸਾਨੂੰ ਆਪਣੇ ਨਾਲ ਰੱਖਣ ਦੀ ਜਿਹੜੇ ਆ ਉਹ ਕੀਤੇ ਗਏ ਵਾਅਦੇ, ਤੇ ਅਸੀਂ ਰਹੇ ਇਹਨਾਂ ਦੇ ਨਾਲ ਵਿਸ਼ਵਾਸ ਕਰਕੇ, ਔਰ ਉਹ ਵਾਅਦਿਆਂ ਦੇ ਤਹਿਤ ਜਿਹੜਾ ਪੰਜਾਬੀ ਸੂਬਾ ਬਣਨਾ ਸੀਗਾ ਉਹਦੇ ਲਈ ਵੀ ਪੰਜਾਬ ਨੂੰ ਲਹੂ ਡੋਲਵਾਂ ਸੰਘਰਸ਼ ਲੜਨਾ ਪਿਆ। ਔਰ 1966 ਦੇ ਵਿੱਚ ਜਾ ਕੇ ਪੰਜਾਬ ਜਿਹੜਾ ਮੌਜੂਦਾ ਪੰਜਾਬ ਆ ਇਹਦੇ ਵਿੱਚ ਹਾਲਾਂਕਿ ਚੰਡੀਗੜ੍ਹ ਜਿਹੜਾ ਉਹਨੂੰ ਵੱਖਰਾ ਰੱਖ ਲਿਆ ਗਿਆ, ਸਾਂਝਾ ਕਰ ਦਿੱਤਾ ਗਿਆ ਹਰਿਆਣੇ ਦੇ ਨਾਲ, ਹਰਿਆਣਾ ਬਾਹਰ ਕੱਢ ਦਿੱਤਾ ਗਿਆ, ਕੁਝ ਇਲਾਕੇ ਸਾਡੇ ਰਾਜਸਥਾਨ ਨੂੰ ਦੇ ਦਿੱਤੇ ਗਏ ਆ, ਹਿਮਾਚਲ ਪ੍ਰਦੇਸ਼ ਜਿਹੜਾ ਵੱਖਰਾ ਕੱਢ ਦਿੱਤਾ ਗਿਆ। ਜਿਹੜੇ ਸਾਡੇ ਪਾਣੀ ਆ ਜਿਵੇਂ ਭਾਖੜਾ ਪ੍ਰਬੰਧ ਆ, BBMB ਦਾ ਸਾਰਾ ਪ੍ਰਬੰਧ ਆ ਉਹ ਕੇਂਦਰ ਆਪਣੇ ਕੋਲ ਲੈ ਗਈ ਆ। ਯੂਨੀਵਰਸਿਟੀਆਂ ਦਾ ਪ੍ਰਬੰਧ ਖਾਸ ਤੌਰ ਦੇ ਉੱਤੇ ਜਿਹੜੀ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਆ ਪੰਜਾਬ ਯੂਨੀਵਰਸਿਟੀ, ਉਹਦਾ ਪ੍ਰਬੰਧ ਵੀ ਇਹਨਾਂ ਨੇ ਜਿਹੜਾ ਅੰਤਰਰਾਜੀ ਆ ਉਹਦੇ ਵਿੱਚ ਰੱਖ ਲਿਆ। ਸੋ ਬਹੁਤ ਕੁਝ ਆਪਣੇ ਕੋਲ ਰੱਖ ਕੇ ਕੇਂਦਰ ਨੇ ਸਾਨੂੰ ਇਹ ਇੱਕ ਸੂਬਾ ਦਿੱਤਾ। ਇਹਦੇ ਪ੍ਰੋਸ ਐਂਡ ਕੌਨਸ ਦੋਵੇਂ ਨੇ। ਸੋ ਉਹਦੇ ਜਾਣ ਦੀ ਬਜਾਏ ਮੈਂ ਸਿਰਫ ਇਹ ਜ਼ਰੂਰ ਅੱਜ ਦੇ ਦਿਨ ਯਾਦ ਕਰਾਉਣਾ ਚਾਹੁੰਦਾ ਕਿ ਕੁਰਬਾਨੀਆਂ ਤੋਂ ਬਾਅਦ ਜਿਹੜਾ ਸੂਬਾ ਸਾਡੇ ਹੋਂਦ ਵਿੱਚ ਆਇਆ ਸੀ ਉਹ ਸਾਡੇ ਸਾਹਮਣੇ ਮੌਜੂਦ ਹੈ। ਇਸੇ ਸੂਬੇ ਦੇ ਤਹਿਤ ਜਦੋਂ ਸਿੱਖਾਂ ਨੇ ਖਾਸ ਤੌਰ ਦੇ ਉੱਤੇ, ਕਿਉਂਕਿ ਇਹਦੀ ਜਿਹੜੀ ਸਾਰੀ ਲੜਾਈ ਲੜੀ ਗਈ ਸੀ ਪੰਜਾਬੀ ਸੂਬੇ ਦੀ ਉਹ ਸਿੱਖ ਕੇਂਦਰਿਤ ਰਹੀ ਹੈ, ਔਰ ਸਿੱਖਾਂ ਦਾ ਇੱਕ ਮਨ ਦੇ ਵਿੱਚ ਹਮੇਸ਼ਾ ਹੀ ਤਾਂਘ ਰਹੀ ਹੈ ਕਿ ਜਿਹੜੀ ਰਾਜ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਰੂਪ ਦੇ ਵਿੱਚ ਵੇਖਿਆ ਸੀਗਾ ਉਹਨੂੰ ਉਹ ਦੁਬਾਰਾ ਇਸ ਧਰਤੀ ਦੇ ਉੱਤੇ ਰੂਪਮਾਨ ਕਰਨਾ ਚਾਹੁੰਦੇ। ਔਰ ਉਹਦੇ ਤਹਿਤ ਕੀ ਆ ਕਿ ਜਦੋਂ ਪੰਜਾਬ ਦੇ ਹੱਕ ਖੋਏ ਗਏ 1966 ਦੇ ਵਿੱਚ ਖੋਲੇ ਗਏ, ਹਾਲਾਂਕਿ ਪਹਿਲਾਂ ਵੀ ਸਾਰੇ ਲੁੱਟੇ ਗਏ, ਪਰ ਜਦੋਂ ਇਹ ਪੰਜਾਬ ਦਿੱਤਾ ਗਿਆ 66 ਦੇ ਵਿੱਚ ਉਹ ਹੱਕ ਵੀ ਬਹੁਤ ਸਾਰੇ ਖੋਲੇ ਗਏ, ਸਾਡੇ ਪੰਜਾਬੀ ਬੋਲਦੇ ਇਲਾਕੇ ਖੋਲੇ, ਪਾਣੀ ਖੋਲੇ, ਬੋਲੀ ਖੋਲੀ, ਬਹੁਤ ਸਾਰੀਆਂ ਸੰਸਥਾਵਾਂ ਸਾਡੀਆਂ ਜਿਹੜੀਆਂ ਉਹ ਖੋਲ੍ਹੀਆਂ ਗਈਆਂ। ਉਸ ਤੋਂ ਬਾਅਦ ਫਿਰ ਇੱਕ ਸੰਘਰਸ਼ ਹੋਰ ਸ਼ੁਰੂ ਕੀਤਾ ਗਿਆ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਦੇ ਰੂਪ ਦੇ ਵਿੱਚ ਆਇਆ ਕਿ ਪੰਜਾਬ ਨੂੰ ਜਿਹੜੇ ਉਹਦੇ ਹੱਕ ਖੋਏ ਗਏ ਨੇ ਉਹ ਲੈ ਕੇ ਦਿੱਤੇ ਜਾ ਸਕਣ। ਉਹਦੇ ਬਾਰੇ ਕੇਂਦਰ ਨੇ ਇੱਦਾਂ ਦਾ ਰਵੱਈਆ ਅਪਣਾਇਆ ਕਿ ਉਸ ਨੂੰ ਕਰਦਿਆਂ ਉਹ ਇੱਕ ਸੈਪਰੇਟਿਸਟ ਮੂਵਮੈਂਟ ਤੱਕ ਪਹੁੰਚ ਗਿਆ, ਜਿਸ ਦੀ ਸ਼ੁਰੂਆਤ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੋਂ ਬਾਅਦ ਹੋਈ। ਔਰ ਸਰਕਾਰ ਨੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਇੱਕ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਪ੍ਰਚਾਰਿਆ ਕਿ ਉਹ ਇੱਕ ਵੱਖਵਾਦੀ ਮਤਾ ਬਣਾ ਕੇ ਪੇਸ਼ ਕੀਤਾ ਗਿਆ, ਹਾਲਾਂਕਿ ਉਹਦੇ 'ਚ ਇੱਦਾਂ ਦੀ ਕੋਈ ਮੰਗ ਹੈ ਨਹੀਂ ਸੀ, ਪਰ ਉਹ ਚੱਲਦਿਆਂ ਉਸ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ, ਅਕਾਲ ਤਖਤ ਨੂੰ ਢਹਿ ਢੇਰੀ ਕੀਤਾ ਜਾਂਦਾ ਆ ਇੰਦਰਾ ਗਾਂਧੀ ਵੱਲੋਂ ਜਾਂ ਮੌਕੇ ਦੀ ਹਕੂਮਤ ਵੱਲੋਂ, ਸਰਕਾਰ ਵੱਲੋਂ, ਫਿਰ ਉਹਨਾਂ ਨੂੰ ਦਿੱਲੀ ਦੇ ਵਿੱਚ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਰ ਸਿੰਘ ਹੋਣਾ ਦੇ ਜਿਹੜੀ ਪੂਰੀ ਪਲੈਨਿੰਗ ਹੈ ਉਹਦੇ ਤਹਿਤ ਸਿੱਖ ਰਵਾਇਤਾਂ ਅਨੁਸਾਰ ਉਹਨਾਂ ਨੂੰ ਸੋਧਾ ਲਾਇਆ ਜਾਂਦਾ ਹੈ। ਉਹਨਾਂ ਵੱਲੋਂ ਕੀਤੇ ਗਏ ਪਾਪ ਦੀ ਸਜ਼ਾ ਜਿਹੜੀ ਆ ਉਹ ਸਿੱਖਾਂ ਵੱਲੋਂ ਦਿੱਤੀ ਗਈ, ਔਰ ਉਸ ਦੇ ਵਿਰੋਧ ਦੇ ਵਿੱਚ ਅਸੀਂ ਕਹਿ ਲਈਏ ਜਾਂ ਉਸ ਤੋਂ ਭਟਕੀ ਹੋਈ ਭੀੜ ਨੇ ਇੱਕ ਸਟੇਟ ਸਪੋਂਸਰਡ ਕਤਲੇਆਮ ਦਿੱਲੀ ਦੇ ਵਿੱਚ 1 ਨਵੰਬਰ ਨੂੰ ਹੀ ਸ਼ੁਰੂ ਕੀਤਾ ਗਿਆ। ਸੋ ਇਹ ਇੱਕ ਲੜੀ ਆ, ਇਹ ਜਿਹੜੀ ਇੱਕ ਪੂਰੀ ਚੱਲੀ ਆ ਰਹੀ ਹੈ ਲੜੀ ਆ। ਅਸੀਂ ਸਮਝਦੇ ਕੋਈ ਟੁੱਟੀਆਂ ਘਟਨਾਵਾਂ ਨਹੀਂ ਗਈਆਂ। ਪੰਜਾਬੀ ਸੂਬੇ ਦੇ ਲਈ ਲੜਨਾ, ਪੰਜਾਬੀ ਸੂਬਾ ਟੁੱਟਵਾਂ ਜਾਂ ਹੋਣ ਦੇ ਵਿੱਚ ਆਉਣਾ, ਇਹਦੇ ਹੱਕ ਖੋਏ ਜਾਣੇ, ਮਤੇ ਦੇ ਆਉਣੇ, ਫਿਰ ਉਹਦੇ ਲਈ ਲੜਨਾ, ਫਿਰ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੋਣਾ, ਢਹਿ ਢੇਰੀ ਕਰਨਾ, ਫਿਰ ਇਹਨਾਂ ਚੀਜ਼ਾਂ ਦੇ ਵਿੱਚੋਂ ਕਤਲੇਆਮ ਨਿਕਲਿਆ। ਸੋ ਇਹ ਸਾਰੀਆਂ ਚੀਜ਼ਾਂ ਇੱਕ ਸਟੇਟ ਦੀ ਜਿਹੜੀ ਪੰਜਾਬ ਦੇ ਉੱਤੇ ਜਾਂ ਖਾਸ ਤੌਰ ਦੇ ਉੱਤੇ ਸਿੱਖਾਂ ਦੇ ਉੱਤੇ ਜਿਹੜੇ ਅਤਿਆਚਾਰ ਨੇ ਜਾਂ ਜਿਹੜੇ ਵਿਤਕਰੇ ਨੇ ਉਹਨਾਂ ਦੇ ਵਿੱਚੋਂ ਇਹ ਜਿਹੜਾ ਨਵੰਬਰ 84 ਵਰਗਾ ਜਿਹੜਾ ਹੌਲਨਾਕ ਦਰਦਨਾਕ ਕਾਰਾ ਜਿਹੜਾ ਹੈ ਉਹ ਨਿਕਲਿਆ। ਔਰ ਇਹ ਜਿਹੜਾ ਕਾਰਾ ਹੈ ਇਸ ਦੇ ਵਿੱਚ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਨਾ ਤਾਂ ਇੰਡੀਅਨ ਨੇ ਸਿਸਟਮ ਨੇ ਅਜੇ ਤੱਕ ਸਾਨੂੰ ਇਨਸਾਫ ਦਿੱਤਾ ਤੇ ਨਾ ਦੇਣਾ ਹੈ, ਅਤੇ ਨਾ ਹੀ ਅਸੀਂ ਹੁਣ ਇੰਡੀਆ ਕੋਲੋਂ ਇਨਸਾਫ ਮੰਗਦੇ ਹਾਂ ਇਸ ਚੀਜ਼ ਦਾ।
ਇਹ ਜਿਹੜਾ ਪ੍ਰੋਗਰਾਮ ਅਸੀਂ ਹਰ ਸਾਲ ਕਰਦੇ ਆ, ਇਹ ਆਪਣੀ ਆਜ਼ਾਦੀ ਦੀ ਤਾਂਘ ਨੂੰ ਜਾਗਦਾ ਰੱਖਣ ਦੇ ਲਈ, ਲੋਕਾਂ ਦੇ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਾਣ ਦੇ ਲਈ ਵੀ ਕਿਸ ਤਰੀਕੇ ਦੇ ਨਾਲ ਇੰਡੀਅਨ ਡੈਮੋਕ੍ਰੇਸੀ ਫੇਲ ਹੋਈ ਆ, ਕਿਸ ਤਰੀਕੇ ਦੇ ਨਾਲ ਇੰਡੀਅਨ ਜੁਡੀਸ਼ਰੀ ਸਾਰੀ ਫੇਲ ਹੋਈ ਆ, ਇੱਥੇ ਦੀ ਕਾਨੂੰਨ ਜਿੰਨੀ ਵਿਵਸਥਾ ਹੈ ਉਹ ਸਾਰੀ ਫੇਲ ਹੋਈ ਆ। ਇੰਡੀਆ ਦਾ ਚਿਹਰਾ ਜਿਹੜਾ ਉਹ ਦੁਨੀਆ ਦੇ ਸਾਹਮਣੇ ਨੰਗਾ ਕਰਨ ਦੇ ਲਈ ਕਿ ਅਸਲੀ ਇੰਡੀਆ ਦਾ ਚਿਹਰਾ ਹੈ ਕੀ ਆ, ਉਹਦੇ ਲਈ ਅਸੀਂ ਇਹ ਪ੍ਰੋਗਰਾਮ ਕਰਦੇ ਹਾਂ। ਔਰ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਨੂੰ, ਹਾਲਾਂਕਿ UN ਚੁੱਪ ਹੈ ਇਹਦੇ ਉੱਤੇ, ਕਿੰਨੇ ਲੰਮੇ ਸਮੇਂ ਤੋਂ ਉੱਤੋਂ UN ਚੁੱਪ ਹੈ, ਇੱਕ ਪੂਰੀ ਸਟੇਟ ਜਿਸ ਦੇ ਵਿੱਚ ਇਨਵੋਲਵਡ ਰਹੀ ਹੋਵੇ, ਜਿੱਥੇ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਤਹਿਤ ਕਤਲੇਆਮ ਕੀਤੇ ਗਏ ਹੋਣ, ਔਰ ਉਸ ਤੋਂ ਬਾਅਦ ਇੱਕ ਅੰਤਰਰਾਸ਼ਟਰੀ ਭਾਈਚਾਰੇ ਦੀ ਚੁੱਪ ਜਿਹੜੀ ਆ ਉਹ ਵੀ ਸਾਨੂੰ ਹਮੇਸ਼ਾ ਖੜਕਦੀ ਰਹੀ ਆ। ਔਰ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਔਰ ਜਿੰਨੀਆਂ ਵੀ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਜਾਂ ਜਿੰਨੀਆਂ ਵੀ ਅਮਨ ਪਸੰਦ ਸੰਸਥਾਵਾਂ ਨੇ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਇਸ ਦੇ ਉੱਤੇ ਬੋਲਣ, ਇਸ ਦੀ ਜਿਹੜੀ ਸੱਚਾਈ ਆ ਉਹ ਇੰਡੀਆ ਦੇ ਸਾਹਮਣੇ ਰੱਖਣ, ਔਰ ਇਸ ਦੇ ਨਾਲ ਨਾਲ ਜਿਹੜੇ ਪੰਜਾਬ ਦੇ ਨਾਲ ਅਜੇ ਤੱਕ ਵਿਤਕਰੇ ਚੱਲ ਰਹੇ ਨੇ, ਚਾਹੇ ਉਹ ਪਾਣੀਆਂ ਦੀ ਲੋਟਿਆ, ਚਾਹੇ ਹੋਰ ਜਿੰਨੇ ਵੀ ਨੇ, ਉਹਦੇ ਉੱਤੇ ਵੀ ਬੋਲਣ। ਹਾਂ ਤੇ ਰਵਾਂਗੇ। ਪੰਜਾਬ ਦੀ ਹਿਸਟਰੀ ਇੰਡੀਆ ਨਾਲੋਂ ਬਿਲਕੁਲ ਵੱਖਰੀ ਰਹੀ ਆ, ਪੰਜਾਬ ਦਾ ਸੱਭਿਆਚਾਰ ਇੰਡੀਆ ਨਾਲੋਂ ਵੱਖਰਾ ਰਿਹਾ। ਸਾਡੀ ਨਾ ਇਹਨਾਂ ਨਾਲ ਬੋਲੀ ਮਿਲਦੀ ਹੈ, ਨਾ ਇਹਨਾਂ ਦੇ ਨਾਲ ਸੱਭਿਆਚਾਰ ਮਿਲਦਾ, ਨਾ ਪਹਿਰਾਵਾ ਮਿਲਦਾ। ਹਿਸਟੋਰੀਕਲ ਡਾਕੂਮੈਂਟਸ ਵੀ ਜੇ ਤੁਸੀਂ ਵੇਖੋ ਤਾਂ ਉੱਥੇ ਸਾਫ਼ ਸ਼ਬਦਾਂ ਦੇ ਵਿੱਚ ਲਿਖੇ ਆਉਂਦੇ ਨੇ, ਜਿੱਥੇ ਹਿੰਦ ਤੇ ਪੰਜਾਬ ਨੂੰ ਦੋ ਅਲੱਗ-ਅਲੱਗ ਗੱਲਾਂ ਦੇ ਨਾਲ ਲਿਖਿਆ ਜਾਂਦਾ ਹੈ। ਔਰ ਇੱਥੇ ਦੀਆਂ ਤਾਂ ਕਹਾਵਤਾਂ ਵੀ ਰਹੀਆਂ ਨੇ ਕਿ ਫੁੱਲਾਂ ਵਿੱਚੋਂ ਫੁੱਲ ਪੰਜਾਬ ਨਹੀਂ ਸਹੀ, ਉਹ ਦੇਸਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ, ਉਹ ਦੇਸ਼ ਰਿਹਾ ਆ ਪੰਜਾਬ। ਸੋ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਸਾਰੀਆਂ ਵਾਪਰੀਆਂ 47 ਦੇ ਵਿੱਚ, ਤੇ ਅਸੀਂ ਇੱਕ ਵਿਸ਼ਵਾਸ ਕਰਕੇ ਇਹਨਾਂ ਦੀ ਲੀਡਰਸ਼ਿਪ ਦੇ ਉੱਤੇ ਇਹਨਾਂ ਦੇ ਨਾਲ ਜੁੜੇ ਸੀ। ਔਰ ਉਹਨਾਂ ਨੇ ਹੀ, ਇੰਡੀਅਨ ਲੀਡਰਸ਼ਿਪ ਨੇ ਵੀ ਇਹ ਕਿਹਾ ਵੀ ਜੇ ਤੁਹਾਡੇ ਸੁਪਨੇ ਨਹੀਂ ਪੂਰੇ ਹੁੰਦੇ, ਤੁਹਾਨੂੰ ਆਜ਼ਾਦੀ ਨਹੀਂ ਮਿਲਦੀ, ਤੇ ਤੁਹਾਡੇ ਕੋਲ ਰਾਈਟ ਹੈ ਕਿ ਤੁਸੀਂ ਆਜ਼ਾਦ ਆਪਣੇ ਅਲੱਗ ਮੁਲਕ ਦੀ ਮੰਗ ਰੱਖ ਸਕਦੇ ਹੋ। ਸੋ ਸਾਰਾ ਕੁਝ ਔਨ ਰਿਕਾਰਡ ਪਿਆ ਹੈ। ਸੋ ਇਹ ਤਾਂ ਸਗੋਂ ਇੰਡੀਆ ਨੇ ਹੁਣ ਸਾਨੂੰ ਮਜਬੂਰ ਕੀਤਾ ਹੈ 47 ਤੋਂ ਬਾਅਦ। ਪਹਿਲਾਂ ਤਾਂ ਅਸੀਂ 47 ਦੇ ਵਿੱਚ ਇਹ ਖਤਾ ਖਾ ਲਈ ਸਾਡੀ ਲੀਡਰਸ਼ਿਪ ਨੇ, ਅਸੀਂ ਇਹਨਾਂ ਦੇ ਨਾਲ ਜੁੜ ਗਿਆ, ਹਾਲਾਂਕਿ ਉਦੋਂ ਹੀ ਵੱਖ ਹੋ ਜਾਣਾ ਚਾਹੀਦਾ ਸੀ, ਪਰ ਜੇ ਨਹੀਂ ਹੋਏ ਤਾਂ ਹੁਣ ਵੀ ਸਾਨੂੰ ਇੰਡੀਆ ਨੇ ਸਾਡੀਆਂ ਅੱਖਾਂ ਵਾਰ-ਵਾਰ ਹਰ ਪੈਰ ਦੇ ਉੱਤੇ ਖੋਲ੍ਹੀਆਂ ਨੇ ਕਿ ਭਾਈ ਤੁਹਾਡਾ ਇੰਡੀਆ ਦੇ ਵਿੱਚ ਕੋਈ ਵੀ ਮਸਲਾ ਹੱਲ ਨਹੀਂ ਜੇ ਹੋਣਾ। ਇੱਥੇ ਚਾਹੇ ਤੁਸੀਂ ਜਿੱਥੇ ਮਰਜ਼ੀ ਦੌੜੇ ਰਹੋ, ਇੱਥੇ ਦੀ ਜੁਡੀਸ਼ਰੀ ਜਿਹੜੀ ਆ ਉਹ ਇੰਡੀਅਨ ਸਿਸਟਮ ਦੀ ਜਿਹੜੀ ਆ ਉਹ ਸਾਰੀ ਫੇਲ ਹੋ ਚੁੱਕੀ ਆ। ਨਾ ਇੱਥੇ ਦਾ ਕੋਈ ਕਾਨੂੰਨ ਵਿਵਸਥਾ ਆ, ਇੱਥੇ ਦਾ ਪੋਲੀਟੀਕਲ ਸਟਰਕਚਰ ਸਾਰਾ ਜਿਹੜਾ ਉਹ ਕਲੈਪਸ ਕਰ ਚੁੱਕਿਆ ਆ। ਸਾਡੇ ਦੀ ਉਵੇਂ ਭਾਵੇਂ ਹੈਗਾ ਆ, ਸਾਡੇ ਲਈ ਜਦੋਂ ਸਾਡੇ ਮੁੱਦਿਆਂ ਦੀ ਗੱਲ ਆਉਂਦੀ, ਸਾਡੇ ਇਨਸਾਫ ਦੀ ਗੱਲ ਆਉਂਦੀ, ਉੱਥੇ ਸਾਰੇ ਇੱਕੋ ਲਾਈਨ ਦੇ ਵਿੱਚ ਖੜੇ ਨੇ, ਔਰ ਨਾ ਹੀ ਸਾਨੂੰ ਇੱਥੋਂ ਕੋਈ ਇਨਸਾਫ ਦੀ ਮੰਗ ਆ ਅਤੇ ਨਾ ਹੀ ਅਸੀਂ ਇਹਨਾਂ ਕੋਈ ਇਨਸਾਫ ਮੰਗਦੇ। 38 ਵਰ੍ਹੇ ਪਹਿਲਾਂ ਭਾਰਤੀ ਹੁਕੂਮਤ ਵੱਲੋਂ ਅਤੇ ਹਿੰਦੂਤਵੀ ਗੁੰਡਿਆਂ ਵੱਲੋਂ ਨਵੰਬਰ 1984 ਦੇ ਵਿੱਚ ਦਿੱਲੀ ਅਤੇ ਹੋਰ ਵੱਖ-ਵੱਖ ਸ਼ਹਿਰਾਂ ਵਿੱਚ ਜਿਹੜਾ ਸਿੱਖ ਕਤਲੇਆਮ ਹੋਇਆ ਸੀ, ਉਹਨੂੰ ਯਾਦ ਕਰਦਿਆਂ, ਉਸ ਪੀੜ ਨੂੰ ਸਮਝਦੇ ਹੋਏ ਇੱਕ ਇਸ ਗੁਰਦੁਆਰਾ ਸਾਹਿਬ ਸਟੇਟ ਗੁਰੂ ਘਰ ਦੇ ਵਿੱਚ ਇੱਕ ਸ਼ਰਧਾਂਜਲੀ ਸਮਾਗਮ ਅਤੇ ਮਾਰਚ ਦਾ ਆਯੋਜਨ ਕੀਤਾ, ਜਿਹੜਾ 3 ਨਵੰਬਰ ਦਿਨ ਵੀਰਵਾਰ ਨੂੰ ਇੱਥੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਕੀਤਾ ਜਾਵੇਗਾ। ਉਹਦੇ ਸੰਬੰਧ ਵਿੱਚ ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਹੈ। ਅਸੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਇਸ ਦਿਨ ਨੂੰ ਮਨਾਉਂਦੇ ਆ ਰਹੇ ਹਾਂ, ਯਾਦ ਕਰਦੇ ਆ ਰਹੇ ਹਾਂ। ਇਸ ਵਾਰ ਦਲ ਖਾਲਸਾ ਨੇ ਇਹ ਪ੍ਰੋਗਰਾਮ ਕਪੂਰਥਲੇ ਸ਼ਹਿਰ ਦੇ ਵਿੱਚ ਰੱਖਿਆ, ਔਰ ਅਸੀਂ ਪਿਛਲੇ 8-10 ਦਿਨਾਂ ਤੋਂ ਲਗਾਤਾਰ ਇਸ ਇਲਾਕੇ ਦੇ ਵਿੱਚ ਅਲੱਗ-ਅਲੱਗ ਥਾਵਾਂ 'ਤੇ ਜਾ ਕੇ ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਨੂੰ ਇਸ ਪ੍ਰੋਗਰਾਮ ਲਈ ਅਸੀਂ ਬੁਲਾਇਆ, ਔਰ ਉਹਦੀਆਂ ਜਿਹੜੀਆਂ ਤਿਆਰੀਆਂ ਮੁਕੰਮਲ ਹੋਈਆਂ ਨੇ। ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ, ਉਹਦੇ ਵਿੱਚ ਸਾਡੇ ਕੋਲ ਭਾਈ ਪਰਮਜੀਤ ਸਿੰਘ ਮੰਡ, ਮੁੱਖ ਬੁਲਾਰੇ ਦਲ ਖਾਲਸਾ, ਉਹ ਤੁਹਾਨੂੰ ਇਸ ਪ੍ਰੋਗਰਾਮ ਦੇ ਬਾਰੇ ਐਕਸਪਲੇਨ ਕਰਨਗੇ। ਇਹ ਕੀ ਸੀ, ਕਿਵੇਂ ਹੋਇਆ, ਅੱਜ ਸਿੱਖ ਕਿੱਦਾਂ ਸੋਚਦੇ ਨੇ, ਉਹਦੇ ਬਾਰੇ ਸਾਰੀ ਗੱਲਬਾਤ ਭਾਈ ਪਰਮਜੀਤ ਸਿੰਘ ਮੰਡ, ਜਿਹੜੇ ਕਿ ਮੁੱਖ ਬੁਲਾਰੇ ਦਲ ਖਾਲਸਾ ਨੇ, ਉਹ ਤੁਹਾਡੇ ਨਾਲ ਕਰਨਗੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਗੈਰ ਕਾਨੂੰਨੀ ਮਾਈਨਿੰਗ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ 3 ਨਵੰਬਰ ਨੂੰ ਪੁੱਛ ਪੜਤਾਲ ਲਈ ਤਲਬ ਕੀਤਾ ਹੈ। 47 ਸਾਲਾ ਸੋਰੇਨ ਨੂੰ ਵੀਰਵਾਰ ਨੂੰ ਰਾਜ ਦੀ ਰਾਜਧਾਨੀ ਰਾਂਚੀ ਵਿੱਚ ਈਡੀ ਦੇ ਖੇਤਰੀ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਸੋਰੇਨ ਤੋਂ ਪੁੱਛਗਿੱਛ ਦਾ ਆਧਾਰ ਇੱਕ ਮਿਸ਼ਰਾ ਨਾਂ ਦਾ ਵਿਅਕਤੀ ਹੈ, ਜਿਸ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਸੀ। ਈਡੀ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਛਪੀਆਂ ਖਬਰਾਂ ਮੁਤਾਬਕ ਈਡੀ ਨੇ ਮਿਸ਼ਰਾ ਕੋਲੋਂ ਕੁਝ ਚੈੱਕ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਤੇ ਹੇਮੰਤ ਸੋਰੇਨ ਦੇ ਦਸਤਖਤ ਹਨ। ਹੇਮੰਤ ਸੋਰੇਨ ਝਾਰਖੰਡ ਮੁਕਤੀ ਮੋਰਚਾ ਪਾਰਟੀ ਦੇ ਫਾਊਂਡਰ ਅਤੇ ਮੁਖੀ ਸ਼ਿਬੂ ਸੋਰੇਨ ਦੇ ਪੁੱਤਰ ਹਨ। ਇਹ ਪਾਰਟੀ ਆਦੀਵਾਸੀ ਯੋਧੇ ਵਿਰਸਾ ਮੁੰਡਾ ਨੂੰ ਆਪਣਾ ਨਾਇਕ ਮੰਨ ਕੇ ਚੱਲਦੀ ਹੈ ਅਤੇ ਭਾਜਪਾ ਦੀ ਸਿਆਸਤ ਦਾ ਵਿਰੋਧ ਕਰਦੀ ਹੈ। ਕੈਨੇਡਾ ਵਿੱਚ ਪੰਜਾਬ ਰੈਫਰੈਂਡਮ ਲਈ ਦੂਜੇ ਗੇੜ ਦੀਆਂ ਵੋਟਾਂ 6 ਨਵੰਬਰ ਨੂੰ ਪੈਣ ਜਾ ਰਹੀਆਂ ਹਨ। ਇਹ ਵੋਟਿੰਗ ਮਿਸੀਸਾਗਾ ਐਰੀਨਾ ਵਿੱਚ ਹੋਵੇਗੀ। ਇਸ ਤੋਂ ਪਹਿਲਾਂ ਦੀਵਾਲੀ ਵਾਲੀ ਰਾਤ ਮਿਸੀਸਾਗਾ ਵਿੱਚ ਹੀ ਖਾਲਿਸਤਾਨੀ ਅਤੇ ਹਿੰਦੁਸਤਾਨੀ ਨੌਜਵਾਨ ਆਮੋ ਸਾਹਮਣੇ ਹੋਏ ਸਨ, ਜਿਸ ਦੀ ਵੀਡੀਓ ਵਾਇਰਲ ਹੋਈ ਸੀ।
ਕੈਨੇਡਾ ਦੇ ਓਨਟਾਰੀਓ ਸਟੇਟ ਦੇ ਸ਼ਹਿਰ ਬਰੈਂਪਟਨ ਵਿੱਚ ਪੰਜਾਬ ਰੈਫਰੈਂਡਮ ਲਈ ਵੋਟਾਂ ਪੈ ਚੁੱਕੀਆਂ ਹਨ, ਜਿਸ ਵਿੱਚ 1 ਲੱਖ ਤੋਂ ਵੱਧ ਲੋਕਾਂ ਨੇ ਵੋਟ ਪਾਈ ਸੀ। ਪੰਜਾਬ ਰੈਫਰੈਂਡਮ ਰਾਹੀਂ ਸਿੱਖਸ ਫॉर ਜਸਟਿਸ ਜਥੇਬੰਦੀ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਰਹਿੰਦੇ ਸਿੱਖਾਂ ਤੋਂ ਸਵਾਲ ਪੁੱਛ ਰਹੀ ਹੈ ਕਿ ਕੀ ਉਹ ਪੰਜਾਬ ਨੂੰ ਵੱਖਰੇ ਮੁਲਕ ਵਜੋਂ ਦੇਖਣਾ ਚਾਹੁੰਦੇ ਹਨ ਜਾਂ ਨਹੀਂ। ਇਸ ਜਥੇਬੰਦੀ ਦਾ ਹੈੱਡਕੁਆਰਟਰ ਅਮਰੀਕਾ ਵਿੱਚ ਹੈ ਅਤੇ ਇਹ ਲੋਕਤਾਂਤਰਿਕ ਤਰੀਕੇ ਨਾਲ ਦੁਨੀਆ ਭਰ ਵਿੱਚ ਖੁੱਲ੍ਹੇਆਮ ਗਤੀਵਿਧੀਆਂ ਕਰ ਰਹੀ ਹੈ। ਕੈਨੇਡਾ ਦੇ ਭਾਰਤ ਵਿੱਚ ਰਾਜਦੂਤ ਕੈਮਰਨ ਮੈਕੇ ਨੂੰ ਜਦੋਂ ਦਿੱਲੀ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੌਰਾਨ ਭਾਰਤੀ ਮੀਡੀਆ ਵੱਲੋਂ ਇਸ ਰੈਫਰੈਂਡਮ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਕੈਨੇਡਾ ਵਿੱਚ ਸਭ ਧਰਮਾਂ ਦਾ ਸਵਾਗਤ ਹੈ। Canada supports the sovereignty and territorial integrity of India. ਤੇ ਕਹਿੰਦੇ ਹੋ ਤੁਸੀਂ ਕਿ ਅਸੀਂ ਚੌਲ ਤਾਂ ਲੈ ਲਾਂਗੇ ਤੁਹਾਡੇ ਤੋਂ, ਸਾਨੂੰ ਰਾਈਸ ਚਾਹੀਦੇ ਹੈ, ਅੰਨਦਾਤਾ। ਪਰ ਨਾਲ ਇਹ ਕਦੇ ਨਹੀਂ ਪੁੱਛਿਆ ਪੰਜਾਬ ਸਰਕਾਰ ਨੂੰ, ਸੈਂਟਰ ਸਰਕਾਰ ਨੇ, ਕਿ ਜੀ MSP ਤੇ ਵਿਕ ਰਿਹਾ ਹੈ ਝੋਨਾ, ਜਾਂ ਜਿਹੜਾ ਚਾਈਨੀਜ਼ ਵਾਇਰਸ ਆ ਗਿਆ ਸੀ ਕੁਛ ਏਰੀਏ ਦੇ ਵਿੱਚ, ਉੱਥੇ ਕਿੰਨਾ ਕੁ ਝਾੜ ਘਟਿਆ, ਉਹਦਾ ਮੁਆਵਜ਼ਾ ਦੇਣ ਬਾਰੇ ਸਾਨੂੰ ਰਿਪੋਰਟ ਦੇ ਦਿਓ। ਇਹ ਕਦੇ ਨਹੀਂ ਪੁੱਛਿਆ। ਹਾਂ, ਇੰਨਾ ਜ਼ਰੂਰ ਪੁੱਛ ਲੈਂਦੇ ਨੇ। ਆਹ ਪਏ ਨੇ ਮੇਰੇ ਕੋਲੇ ਆਹ ਚਿੱਠੀਆਂ ਦਾ ਪਲੰਦਾ ਇਹਨਾਂ ਦਾ ਪਿਆ, ਹਰ ਚਿੱਠੀ 'ਚ ਪੁੱਛ ਲੈਂਦੇ ਨੇ ਕਿੰਨੇ ਪਰਚੇ ਦਰਜ ਕਰਤੇ ਜੀ, ਪਿਛਲੀ ਵਾਰ ਨਾਲੋਂ ਕਿੰਨੇ ਵੱਧ ਪਰਚੇ ਦਰਜ ਕਰਤੇ ਜੀ। ਕੀ ਗੱਲ ਜੀ, ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਅਪਰਾਧੀ ਸਮਝ ਰਹੇ ਹੋ? ਪਹਿਲਾਂ ਤਾਂ ਉਹਨਾਂ ਤੋਂ ਚੌਲ ਲੈਂਦੇ ਹੋ, ਉਦੋਂ ਅੰਨਦਾਤਾ, ਚੌਲ ਲੈਣ ਤੋਂ ਬਾਅਦ ਇਮੀਡੀਏਟਲੀ ਬਾਅਦ ਅਗਲੀ ਫਸਲ ਬੀਜਣ ਤੋਂ ਪਹਿਲਾਂ ਅਪਰਾਧੀ, ਪਰਚੇ ਦਰਜ ਕਰ ਦਿਓ ਜੀ, ਸਾਨੂੰ ਰਿਪੋਰਟ ਦਿਓ ਜੀ ਕਿੰਨੇ ਪਰਚੇ ਦਰਜ ਕੀਤੇ ਨੇ, DCs ਨੂੰ ਆਰਡਰ ਦਿਓ ਜੀ, ਰੈੱਡ ਜ਼ੋਨ ਬਣਾਓ ਜੀ, ਫਲਾਣਾ ਧਮਕਾ। ਇੱਦਾਂ ਥੋੜ੍ਹੀ ਮਸਲੇ ਹੱਲ ਹੋਣਗੇ। ਤੁਸੀਂ ਤਾਂ ਦੇਖੋ, ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ। ਮੈਂ ਸੈਂਟਰ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਲੀਅਰਲੀ, ਤੁਸੀਂ AC ਕਮਰਿਆਂ ਦੇ ਵਿੱਚ ਬੈਠ ਕੇ ਸਿੱਧਾ ਬਸ ਗਾਲਾਂ ਦੇਣ 'ਤੇ ਲੱਗ ਜਾਂਦੇ ਹੋ ਪੰਜਾਬ ਦੇ ਕਿਸਾਨਾਂ ਨੂੰ ਕਿ ਤੁਸੀਂ ਐਂ ਨਹੀਂ ਕਰਦੇ, ਤੁਸੀਂ ਉਹ ਨਹੀਂ ਕਰਦੇ। ਸ਼ਾਇਦ ਕੇਂਦਰ ਸਰਕਾਰ ਦੇ ਮਨ ਦੇ ਵਿੱਚ ਕਿਸਾਨਾਂ ਪ੍ਰਤੀ, ਪੰਜਾਬ ਦੇ ਕਿਸਾਨਾਂ ਪ੍ਰਤੀ ਬਹੁਤ ਵੱਡੀ ਨਫ਼ਰਤ ਹੈ। ਜਿਹੜਾ ਅੰਦੋਲਨ ਹੋਇਆ, ਜਿੱਥੇ ਘਮੰਡ ਟੁੱਟਿਆ ਸੀਗਾ ਸੈਂਟਰ ਸਰਕਾਰ ਦਾ, ਸ਼ਾਇਦ ਉਹਦੇ ਕਰਕੇ ਇਹ ਪੰਜਾਬ ਦੇ ਕਿਸਾਨਾਂ ਨੂੰ ਚਾਹੁੰਦੇ ਹੀ ਨਹੀਂ ਕਿ ਉਹ ਪੰਜਾਬ ਦੇ ਕਿਸਾਨ ਜਿਹੜੇ ਨੇ ਉੱਭਰ ਜਾਣ, ਜਾਂ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਖੁਸ਼ਹਾਲ ਰਹਿਣ। ਬਦਨਾਮ ਕਰਨ 'ਤੇ ਲੱਗੇ ਹੋਏ ਆ। ਸਖਤ ਵਿਰੋਧ ਕਰਦੇ ਆ ਇਸ ਗੱਲ ਦਾ। ਦਿੱਲੀ, ਪੰਜਾਬ, ਅੱਛਾ ਜੀ, ਫਿਰ ਬਾਕੀ ਸਾਰੇ ਜਿਹੜੇ ਸੂਬੇ ਨੇ ਉਹ ਸਵਿਟਜ਼ਰਲੈਂਡ ਬਣ ਗਏ। ਉੱਥੇ ਕੋਈ ਜਿਹੜਾ ਪੋਲੂਸ਼ਨ ਨਹੀਂ ਹੋ ਰਿਹਾ, ਜਦ ਕਿ ਮੈਂ ਤੁਹਾਨੂੰ 에ਅਰ ਕੁਆਲਿਟੀ ਇੰਡੈਕਸ ਦਿਖਾ ਰਿਹਾ। ਇਹ ਮੈਂ ਤਾਂ ਨਹੀਂ ਬਣਾਇਆ ਜੀ, ਇਹ ਤਾਂ NGT ਨੇ ਬਣਾਇਆ, ਇਹ ਤਾਂ ਵਾਤਾਵਰਨ ਵਿਭਾਗ ਨੇ ਬਣਾਇਆ। ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ 30 ਅਕਤੂਬਰ ਵਾਲੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਲਈ ਸੰਗਤਾਂ ਨੂੰ ਸੁਨੇਹਾ ਲਾਇਆ ਗਿਆ ਸੀ। ਇਸ ਸੁਨੇਹੇ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ 1000 ਦੇ ਕਰੀਬ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤਪਾਨ ਕਰਨ ਲਈ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਜਥੇਬੰਦੀ ਦੇ ਅਗਲੇਰੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੱਕ ਇੱਕ ਮਾਰਚ ਕੀਤਾ ਜਾਵੇਗਾ, ਜੋ ਵੱਖ-ਵੱਖ ਥਾਵਾਂ ਤੇ ਪੜਾਅ ਕਰਦਾ ਚੱਲੇਗਾ ਤੇ ਜਿਸ ਦੌਰਾਨ ਧਾਰਮਿਕ ਦੀਵਾਨ ਸਜਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਬੀਤੀ 30 ਅਕਤੂਬਰ ਨੂੰ ਜਿੰਨੀਆਂ ਵੀ ਸਿੱਖ ਸੰਗਤਾਂ ਸਾਡੇ ਸੱਦੇ ਦੇ ਉੱਤੇ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੀਆਂ ਸੀ, ਉਹਨਾਂ ਨੂੰ ਬਹੁਤ ਜੀ ਆਇਆਂ ਨੂੰ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਤੇ ਜਿੰਨੇ ਵੀ ਸਿੱਖਾਂ ਨੇ, ਜਿੰਨੇ ਵੀ ਪ੍ਰਾਣੀਆਂ ਨੇ ਅੰਮ੍ਰਿਤ ਛਕੇ ਨੇ, ਗੁਰੂ ਕੇ ਜਹਾਦੇ ਚੜੇ ਨੇ, ਜਿਨ੍ਹਾਂ ਗੁਰੂ ਦੇ ਚਰਨਾਂ ਸੀਸ ਭੇਟ ਕੀਤਾ ਹੈ, ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਗੁਰ ਭਾਈ ਬਣਨ ਵਾਸਤੇ। ਹੁਣ ਸੰਗਤਾਂ ਦੇ ਕਾਫੀ ਸੁਨੇਹੇ ਆ ਰਹੇ ਸੀ ਵੀ ਆਪਣਾ ਅਗਲਾ ਪ੍ਰੋਗਰਾਮ ਕੀ ਹੈ, ਆਪਾਂ ਅੱਗੇ ਕੀ ਨੀਤੀ ਘੜਨੀ ਹੈ, ਕੀ ਕਰਨਾ ਹੈ। ਸੋ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਅੱਗੇ ਆਪਾਂ ਜਿਹੜੀ ਹੈ ਵਹੀਰ, ਖਾਲਸਾ ਵਹੀਰ, ਉਹ ਪੰਜਾਬ ਦੇ ਵਿੱਚ ਕਰਨੀ ਹੈ। ਉਹਦੀ ਮੁੱਢਲੀ ਜਾਣਕਾਰੀ ਮੈਂ ਦੇ ਦੇਣੀ ਹੈ ਵੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਆਪਾਂ ਉਹ ਵਹੀਰ ਤੋਰਨੀ ਹੈ ਤੇ ਰਾਸਤੇ ਦੇ ਵਿੱਚ ਪੜਾਅ ਕਰਦਿਆਂ ਉਹ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ ਹੈ। ਅਨੰਦਪੁਰ ਸਾਹਿਬ ਪਹੁੰਚ ਕੇ ਅਰਦਾਸ, ਜਿਹੜੀ ਸਮਾਪਤੀ ਦੀ ਅਰਦਾਸ ਹੈ, ਉਹ ਕਰਨੀ ਹੈ। ਇਸ ਵਹੀਰ ਦਾ ਮੁੱਖ ਮਕਸਦ ਜਿਹੜਾ ਹੈ, ਇੱਕ ਤੇ ਧਾਰਮਿਕ ਪ੍ਰਚਾਰ ਹੈ, ਇੱਕ ਗੁਰਭਾਈ ਮੁਹਿੰਮ ਜਿਹੜੀ ਆਪਾਂ ਚਲਾਈ ਹੈ, ਅੰਮ੍ਰਿਤ ਸੰਚਾਰ ਦੀ ਮੁਹਿੰਮ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ, ਉਹਨਾਂ ਦੀ ਬਖਸ਼ਿਸ਼ ਨਾਲ ਜਿਹੜੀ ਇਹ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਲੈ ਰਹੇ ਨੇ, ਇਸ ਮੁਹਿੰਮ ਨੂੰ ਆਪਾਂ ਉਸ ਵਹੀਰ ਦਾ ਮੁੱਖ ਜਿਹੜਾ ਹਿੱਸਾ ਬਣਾਉਣਾ ਹੈ। ਇਸ ਵਹੀਰ ਦੇ ਵਿੱਚ ਜਿੱਥੇ-ਜਿੱਥੇ ਆਪਾਂ ਪੜਾਅ ਕਰਨੇ ਨੇ, ਉੱਥੇ-ਉੱਥੇ ਗੁਰਮਤਿ ਸਮਾਗਮ ਹੋਣਗੇ। ਉਹਨਾਂ ਗੁਰਮਤਿ ਸਮਾਗਮਾਂ ਦੇ ਵਿੱਚ ਆਪਾਂ ਜਿਹੜੀ ਆਪਣੀ ਰਵਾਇਤ ਹੈ, ਜਿਹੜੀ ਰਵਾਇਤੀ ਸਿੱਖਾਂ ਦੀ ਪ੍ਰਣਾਲੀ ਹੈ, ਰਵਾਇਤੀ ਧਰਮ ਪ੍ਰਚਾਰ ਦਾ ਤਰੀਕਾ ਹੈ, ਜਾਂ ਰਵਾਇਤੀ ਗੁਰੂ ਦੇ ਸਨਮੁਖ ਹੋਣ ਦਾ ਤਰੀਕਾ ਹੈ, ਗੁਰੂ ਦੇ ਅਦਬ ਸਤਿਕਾਰ ਦਾ ਤਰੀਕਾ ਹੈ, ਉਹਨੂੰ ਆਪਾਂ ਕਾਇਮ ਕਰਨਾ ਹੈ, ਮੁੜ ਸੁਰਜੀਤ ਕਰਨਾ ਹੈ। ਜਿਹੜੀ ਆਧੁਨਿਕਤਾ ਦੇ ਵਿੱਚ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ, ਮਾਡਰਨਿਟੀ ਦੇ ਪ੍ਰਭਾਵ ਹੇਠ ਜਿਹੜਾ ਆਪਣਾ ਸਾਡਾ ਗੁਰੂ ਤੋਂ ਜਿਹੜਾ ਵਿਛੋੜਾ ਹੋ ਗਿਆ, ਜਿਹੜੀ ਅਸੀਂ ਆਪਣੀ ਰਵਾਇਤ ਭੁੱਲ ਚੁੱਕੇ ਹਾਂ, ਉਹਨੂੰ ਵੀ ਮੁੜ ਸੁਰਜੀਤ ਕਰਨਾ ਹੈ। ਸੋ ਇਸ ਵਹੀਰ ਦੇ ਵਿੱਚ ਜਿੱਥੇ-ਜਿੱਥੇ ਪੜਾਅ ਹੋਣਗੇ,
ਕਿੰਨੀ ਤਰੀਕ ਨੂੰ ਇਹ ਸ਼ੁਰੂ ਹੋਣੀ ਹੈ, ਕਿੰਨੀ ਤਰੀਕ ਨੂੰ ਇਹਦੀ ਸਮਾਪਤੀ ਹੋਣੀ ਹੈ, ਉਹਦੀ ਜਾਣਕਾਰੀ ਆਪਾਂ ਛੇਤੀ ਸਾਂਝੀ ਕਰ ਦਿਆਂਗੇ। ਉਹਦੇ ਲਈ ਆਪਾਂ ਇੱਕ ਵੀਡੀਓ ਵੀ ਬਣਾ ਦਿਆਂਗੇ ਅੱਗੇ। ਪਰ ਮੌਜੂਦਾ ਸਮੇਂ ਦੇ ਵਿੱਚ ਇਸ ਵਹੀਰ ਨੂੰ ਆਪਾਂ ਜਿਹੜਾ ਵਾ ਸ਼ੁਰੂਆਤ ਕਰਕੇ ਤੇ ਅਨੰਦਪੁਰ ਸਾਹਿਬ ਤੇ ਸਮਾਪਤ ਕਰਨਾ ਹੈ। ਇਹੋ ਹੀ ਸਾਡਾ ਅਗਲਾ ਸਮਾਗਮ ਹੈ, ਪ੍ਰੋਗਰਾਮ ਹੈ। ਉਸ ਦੌਰਾਨ ਆਪਾਂ ਕੋਈ ਵੀ ਸਮਾਗਮ ਜਾਂ ਹੋਰ ਪ੍ਰੋਗਰਾਮਾਂ ਦੇ ਵਿੱਚ ਹਿੱਸੇਦਾਰੀ ਨਹੀਂ ਕਰਨੀ। ਆਪਾਂ ਇਸ ਦੌਰਾਨ ਜਿਹੜਾ ਵਾ ਵਹੀਰ ਤੇ ਹੀ ਰਹਿਣਾ ਹੈ ਤੇ ਉਹ ਵਹੀਰ ਤੇ ਰਹਿੰਦੇ ਆਪਾਂ ਧਰਮ ਦਾ ਪ੍ਰਚਾਰ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੇਵਾ ਲਾਈ ਉਹ ਕਰਨਾ ਹੈ। ਇੰਨੀਆਂ ਕਿ ਬੇਨਤੀਆਂ ਦੇ ਨਾਲ ਖਿਮਾ ਦਾ ਜਾਚਕਾਂ ਜੀ। ਮੁੜ ਤੋਂ ਦੁਬਾਰਾ ਧੰਨਵਾਦ ਉਹਨਾਂ ਸੰਗਤਾਂ ਦਾ ਜਿਹੜੀਆਂ ਉੱਥੇ ਪਹੁੰਚੀਆਂ, ਜਿਨ੍ਹਾਂ ਇੰਨਾ ਮਾਣ ਸਤਿਕਾਰ, ਇੰਨਾ ਪ੍ਰੇਮ ਬਖਸ਼ਿਆ ਅਨੰਦਪੁਰ ਸਾਹਿਬ ਦੇ ਵਿੱਚ ਵੀ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਜਿੰਗ ਦੀ ਸਮੱਸਿਆ ਤੇ ਘੱਟ ਆਬਾਦੀ ਕਾਰਨ ਕਾਮਿਆਂ ਦੀ ਘਾਟ ਨਾਲ ਜੂਝ ਰਹੇ ਕੈਨੇਡਾ ਨੇ ਅਗਲੇ ਸਾਲਾਂ ਵਿੱਚ ਵੀ ਇਮੀਗ੍ਰੇਸ਼ਨ ਲਈ ਦਰਵਾਜ਼ੇ ਖੁੱਲ੍ਹੇ ਰੱਖਣ ਦਾ ਐਲਾਨ ਕੀਤਾ ਹੈ। ਕੈਨੇਡੀਅਨ ਸਰਕਾਰ ਨੇ ਕਾਮਿਆਂ ਦੀ ਘਾਟ ਦੀ ਸਮੱਸਿਆ ਨਾਲ ਨਜਿੱਠਣ ਲਈ 2025 ਤੱਕ ਹਰ ਸਾਲ 5 ਲੱਖ ਪ੍ਰਵਾਸੀਆਂ ਨੂੰ ਸੱਦਣ ਦਾ ਫੈਸਲਾ ਕੀਤਾ ਹੈ। ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਸ਼ੀਨ ਫਰੇਜ਼ਰ ਨੇ ਕੈਨੇਡਾ ਦੀ 2023-2025 ਇਮੀਗ੍ਰੇਸ਼ਨ ਪੱਧਰੀ ਯੋਜਨਾ ਜਾਰੀ ਕੀਤੀ। ਪਿਛਲੇ ਸਾਲ ਕੈਨੇਡਾ ਨੇ 4,05,000 ਤੋਂ ਵੱਧ ਕਾਮਿਆਂ ਦਾ ਸਵਾਗਤ ਕੀਤਾ ਸੀ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚੋਂ ਕੈਨੇਡਾ ਲਈ ਵੱਡੇ ਪੱਧਰ ਤੇ ਪ੍ਰਵਾਸ ਹੋ ਰਿਹਾ ਹੈ। ਕੈਨੇਡਾ ਦੀ ਇਸ ਇਮੀਗ੍ਰੇਸ਼ਨ ਨੀਤੀ ਤੋਂ ਸਪਸ਼ਟ ਹੈ ਕਿ ਪੰਜਾਬ ਵਿੱਚੋਂ ਅਗਲੇ ਸਾਲਾਂ ਦੌਰਾਨ ਵੀ ਪ੍ਰਵਾਸ ਕੈਨੇਡਾ ਲਈ ਜਾਰੀ ਰਹੇਗਾ। ਟਵਿੱਟਰ ਤੇ ਪੁਸ਼ਟੀ ਤੋਂ ਬਾਅਦ ਜਾਰੀ ਕੀਤੇ ਜਾਂਦੇ ਬਲੂ ਟਿਕ ਬੈਜ ਲਈ ਵਰਤੋਂਕਾਰਾਂ ਨੂੰ ਪ੍ਰਤੀ ਮਹੀਨਾ $8 ਅਮਰੀਕੀ ਦਾ ਭੁਗਤਾਨ ਕਰਨਾ ਹੋਵੇਗਾ। ਉਦਯੋਗਪਤੀ ਐਲੋਨ ਮਸਕ, ਜਿਸ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਖਰੀਦਿਆ ਹੈ, ਉਸਨੇ ਇਹ ਐਲਾਨ ਕੀਤਾ ਹੈ। ਇਸ ਫੈਸਲੇ ਦੀ ਬਹੁਤ ਸਾਰੇ ਵਰਤੋਂਕਾਰਾਂ ਨੇ ਆਲੋਚਨਾ ਕਰਨ ਦੇ ਨਾਲ-ਨਾਲ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮਸਕ ਨੇ ਲੰਮੇ ਵਿਵਾਦ ਬਾਅਦ 27 ਅਕਤੂਬਰ ਨੂੰ $44 ਅਰਬ ਵਿੱਚ ਟਵਿੱਟਰ ਦੀ ਮਾਲਕੀ ਹਾਸਲ ਕੀਤੀ ਸੀ।